सब तो पहला तो मैं चाहवागा और ईरानी वजारत खारजा की तरफ को जरा एक अज लंबी प्रैस कॉन्फ्रेंस की गई और दसिया गया कि जी साढ़े तहफात ने अमरीका जड़ा है वो मुखलिस बिल्कुल भी नहीं इन्होंने मुजाकरात और वो अपने एक्शनस नाल अमरीका दस रहा ईरानी वजारत खारजा का कहना सी तो क्या नज़र आ रहा है एक जड़ा मुजाकरात वक्ती ये जड़ा तातुल है वक्ती है या वाकई कोई डेडलॉक पैदा हो गया। जी बिल्कुल काफ़ी परेशान कुन सूरत हाल है तो बुनियादी गल है कोई ये कि हमेशा तो जड़ा अमरीका का रवैया रहा है वो डाढा मुख्तलिफ है उसकी वजह नाल बड़ा मुश्किल होंदा है उहदे उत्ते भरोसा करना और जी गल है भी कि बार बार ईरान दे तासरात ऐ ने जी कि कदी साडे नाल अमान विच इंज मुज़ाकरात कीते गए ते नाल ही साडी सारी साडे ते बंबारी कर दी गई उस तो पहले भी मैं समझना कि इस वक्त ईरान की लीडरशिप दे विच दो ग्रुप आ गए ने ਜਿਹੜਾ ਤੁਹਾਨੂੰ ਵੀ ਪਤਾ ਹੈ ਇੱਕ ਲੀਡਰਸ਼ਿਪ ਦਾ ਗਰੁੱਪ ਹੈਗਾ ਜਿਹੜਾ ਸਮਝਦਾ ਹੈ ਕਿ ਮੁਜ਼ਾਕਰਾਤ ਕਰਕੇ ਤੇ ਮਾਮਲਾਤ ਨੂੰ ठीक ਅੱਗੇ ਵਧਾਉਣ ਵਿੱਚ ਫਾਇਦਾ ਹੈ ਔਰ ਉਸ ਗਰੁੱਪ ਦੇ ਵਿੱਚ ਮਸੂਦ ਪਰਜ਼ਿਸ਼ਕਾਨ ਜਿਹੜੇ ਸਦਰ ਨੇ ਔਰ ਜਿਹੜੇ ਵਜ਼ੀਰ ਖਾਰਜਾ ਨੇ ਅਬਾਸ ਇਰਾਕਚੀ ਉਹ ਸਭ ਤੋਂ ਅੱਗੇ ਨੇ ਜਦੋਂ ਕਿ ਦੂਜਾ ਜਿਹੜਾ ਪਾਸਾ ਹੈ ਉਹ ਸਮਝਦਾ ਹੈ ਕਿ जी ਇਸ ਵੇਲੇ ਅਸੀਂ ਅਮਰੀਕਾ ਨੂੰ ਢਾਹ ਲਿੱਤਾ ਸੀ ਔਰ ਅਮਰੀਕਾ ਜਿਹੜਾ ਹੈ ਉਹ ਵਾਹ ਵਾਹ ਘਾਟੇ ਹੀ ਚ ਗਿਆ ਤੇ ਇਸ ਵੇਲੇ ਅਮਰੀਕਾ ਨੂੰ ਮਜ਼ੀਦ ਜਿਹੜਾ ਹੈ ਨਾ ਸਬਕ ਸਿਖਾਇਆ ਜਾਏ ਤੇ ਇਸਰਾਈਲ ਦੇ ਨਾਲ ਤੇ ਉਸ ਗਰੁੱਪ ਦੇ ਵਿੱਚ ਪਾਸਦਾਰਾਨੇ ਇਨਕਲਾਬ ਦੇ ਲੀਡਰਸ਼ਿਪ ਉਹਦੇ ਵਿੱਚ ਬਾਕਰ ਕਾਲੀਬਾਫ ਸਾਹਿਬ ठीक है ਤੇ ਮੁਜਤਬਾ ਖਾਮਨਾਈ ਸਾਹਿਬ ਵੀ ਸਮਝਦੇ ਨੇ ਕਿ ਇਸ ਵਕਤ ਸ਼ਾਇਦ ਮੁਜ਼ਾਕਰਾਤ ਜਿਹੜੇ ਨੇ ਉਹ ਈਰਾਨ ਨੂੰ ਉਹ ਕੁਝ ਨਹੀਂ ਦੇ ਸਕਦੇ ਜਿਹੜਾ ਕੁਝ ਉਹਨਾਂ ਨੂੰ ਚਾਹੀਦਾ ਹੈ ਜਾਂ ਜਿਹੜਾ ਕੁਝ ਉਹਦਾ ਦਾ ਹੱਕ ਬਣਦਾ ਹੈ ਲੇਕਿਨ ਮੈਂ ਸਮਝਣਾ ਕਿ ਇਹ ਮਿਸਕੈਲਕੂਲੇਸ਼ਨ ਹੈ जी ਈਰਾਨ ਵੱਲੋਂ ਵੀ ਈਰਾਨ ਨੂੰ ਚਾਹੀਦਾ ਹੈ ਕਿ ਮੁਜ਼ਾਕਰਾਤ ਦੀ ਟੇਬਲ ਤੇ ਆਵੇ ਆਪਣੇ ਮੁਜ਼ਾਕਰਾਤ ਦੇ ਵਿੱਚ ਉਹ ਤਹਫੁਜ਼ਾਤ ਰੱਖੇ ਔਰ ਪਾਕਿਸਤਾਨ ਦੇ ਗਾਰੰਟੀ ਕਰ ਰਿਹਾ ਹੈ ਫੀਲਡ ਮਾਰਸ਼ਲ ਸਾਹਿਬ 3 ਦਿਨ ਤਹਿਰਾਨ ਬੈਠੇ ਰਹੇ ਐਸੇ ਕਰਕੇ सही ਕਿ ਜੀ ਕੋਈ ਨਾ ਕੋਈ ਰੁਕਾਵਟ ਨਾ ਹੋਵੇ ਬਲਕਿ ਉਹਨਾਂ ਦੀ ਤਸੱਲੀ ਕਰਾਈ ਜਾਏ ਲੇਕਿਨ ਬਦਕਿਸਮਤੀ ਦੀ ਗੱਲ ਹੋ ਰਹੀ ਉਹ ਹੈ ਵੀ ਕਿ ਜਿਹੜਾ ਸਦਰ ਟਰੰਪ ਸਾਹਿਬ ਨੇ ਉਹ ਪੁੱਠੇ ਸਿੱਧੇ ਟਵੀਟ ਕਰਦੇ ਰਹਿੰਦੇ ਨੇ ਪੁੱਠੀਆਂ ਸਿੱਧੀਆਂ ਗੱਲਾਂ ਕਰਦੇ ਨੇ ਜਿਨ੍ਹਾਂ ਦੀ ਕੋਈ ਸਮਝ ਨਹੀਂ ਆਉਂਦੀ ਹੈ ਕਿ ਇੱਕੋ ਸੋਸ਼ਲ ਮੀਡੀਆ ਦੇ ਪੈਗਾਮ जी ਦੇ ਵਿੱਚ ਉਹ ਡਰਾ ਵੀ ਰਹੇ ਨੇ ਈਰਾਨ ਨੂੰ ਧਮਕੀਆਂ ਵੀ ਲਾ ਰਹੇ ਨੇ ਨਾਲ ਕਹਿ ਰਹੇ ਨੇ ਅਸੀਂ ਮੁਜ਼ਾਕਰਾਤ ਵੀ ਕਰ ਲਾਂਗੇ ਬਹਰਹਾਲ ਇਹ ਸੂਰਤ-ਏ-ਹਾਲ ਬੜੀ ਮੁਸ਼ਕਲ ਹੋ ਜਾਂਦੀ ਹੈ ਮੇਰਾ ਖਿਆਲ ਹੈ ਕਿ ਦੋਵੇਂ ਧਿਰਾਂ ਨੂੰ ਹਰ ਹਾਲਤ ਵਿੱਚ ਅਕਲਮੰਦੀ ਦਾ ਸਾਥ ਦੇਣਾ ਹੋਏਗਾ ਕੋਈ ਅਕਲੋਂ ਕੰਮ ਲੈਣਾ ਹੋਏਗਾ ठीक है ਤੇ ਮੁਜ਼ਾਕਰਾਤ ਕਰਨੇ ਜ਼ਰੂਰੀ ਨੇ ਲੇਕਿਨ ਉਹਦੇ ਵਾਸਤੇ ਸਭ ਤੋਂ ਵੱਡੀ ਗੱਲ ਮੈਂ ਬਾਰ-ਬਾਰ ਕਰਨਾ ਵਾਂ ਜੰਗ ਬੰਦੀ ਦੀ ਜਿਹੜੇ ਕੱਲ ਤਾਰੀਖ ਖਤਮ ਹੋ ਰਹੀ ਹੈ ਇਹ ਜੰਗ ਬੰਦੀ ਜਿਹੜੀ ਹੈ ਅੱਗੇ ਜਾਣੀ ਬੜੀ ਜ਼ਰੂਰੀ ਹੈ ਇਹਦੀ ਐਕਸਟੈਂਸ਼ਨ ਹੋਣੀ ਜੰਗ ਬੰਦੀ ਦੀ ਤਾਰੀਖ ਅੱਗੇ ਨਹੀਂ ਗਈ ਤੇ ਹਾਲਾਤ ਬੜੇ ਖਰਾਬ ਹੋ ਜਾਂਦੇ ਇਹ ਪਾਕਿਸਤਾਨ ਵਾਸਤੇ ਵੀ ਮੁਸ਼ਕਲ ਹੈ ਦੁਨੀਆ ਵਾਸਤੇ ਵੀ ਮੁਸ਼ਕਲ ਹੈ ਸਾਰੀ ਦੁਨੀਆ ਮੁਸ਼ਕਲ ਵਿੱਚ ਹੋਏਗੀ ਤੇ ਸਭ ਤੋਂ ਵੱਡੀ ਪਾਕਿਸਤਾਨ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਹਰ ਹਾਲਤ ਵਿੱਚ ਜੰਗ ਦੀ ਤਾਰੀਖ ਅੱਗੇ ਵਧੇ ਤੇ ਉਹਦੇ ਨਾਲ ਮਾਮਲਾ ਜਿਹੜੇ ਨੇ ਠੀਕ ਹੋਣ ਦੇ ਵਰਨਾ ਮਜ਼ੀਦ ਪਰੇਸ਼ਾਨੀ ਹੋਵੇਗੀ। डॉक्टर साहब पिछली दफ़ा भी जो मुज़ाकरात होए सन और असी आप भी रिपोर्ट करते रहे कि जी बिल्कुल मुज़ाकरात कंप्लीट हो गए ने नेड़े है कि कोई मुआहदा हो जाए और ये भी मुख्तलिफ खबर आई सन कि शायद कोई ड्राफ्ट भी तैयार हो गया है फिर एक दफ़ा असी वेख्या कि जी वो सदर नायब सदर जेडी वैंस कह के चले गए कि जी डेडलॉक पैदा हो गया तो हुण नज़र आ रहा है कि इस मामले में सबोताज किया जा रहा है और अगर ये मामला किसी होर पासे जाता है सबोताज करने की जी कोशिश है उसका जिम्मेदार कौन है मैं अमरीका की गल कर रहा या ईरान की गल कर रहा इसराइल के हवाले नाल ही तो कौन जिम्मेदार होएगा अगर मामला खराब होता है। ਦੇਖੋ ਦੋ ਗੱਲਾਂ ਨੇ ਜਦੋਂ ਪਹਿਲੇ ਮੁਜ਼ਾਕਰਾਤ ਹੋ ਰਹੇ ਸਨ ਤੇ ਉਸ ਤੋਂ ਪਹਿਲੇ ਸੀਜ਼ ਫਾਇਰ ਦੀ ਗੱਲ ਹੋਈ ਸੀਜ਼ ਫਾਇਰ ਤੁਹਾਨੂੰ ਵੀ ਪਤਾ ਹੈ ਕਿ ਇਸਰਾਈਲ ਵੱਲੋਂ ਸਖਤ ਉਹਦੀ ਜਿਹੜੀ ਹੈ ਉਹ ਪਾਬੰਦੀ ਨਹੀਂ ਕੀਤੀ ਗਈ ਔਰ ਉਹਨੇ ਜਾਣ ਕੇ जी ਉਹਨੇ ਲਬਨਾਨ ਤੇ ਬੰਬਾਰੀ ਕੀਤੀ ਉਸ ਤੋਂ ਬਾਅਦ ਪਾਕਿਸਤਾਨ ਬੜੀ ਮੁਸ਼ਕਲ ਈਰਾਨ ਨੂੰ ਮੁਜ਼ਾਕਰਾਤ ਵਾਸਤੇ ਰਾਜ਼ੀ ਕਰਕੇ ਲਿਆਇਆ ਉਸ ਤੋਂ ਬਾਅਦ ਗੱਲ ਹੈ ਵੀ ਕਿ ਮੁਜ਼ਾਕਰਾਤ ਦੇ ਵਿੱਚ ਜਿਹੜੇ ਤਿੰਨ ਅਹਿਮ ਪੁਆਇੰਟ ਨੇ ਨਾ ਉਹ ਬੜੇ ਜ਼ਬਰ ਮੁਸ਼ਕਲ ਹੈਗੇ ਨੇ ਇੱਕ ਹੈਗਾ ਈਰਾਨ ਨੂੰ ਕਿਹਾ ਜਾ ਰਿਹਾ ਜੀ ਕਿ ਤੂੰ ਸਾਰਾ ਆਪਣੀ ਐਟਮੀ ਪ੍ਰੋਗਰਾਮ ਰੋਲ ਬੈਕ ਕਰ ਯੂਰੇਨੀਅਮ ਸਾਡੇ ਹਵਾਲੇ ਕਰ ਤੇ ਇਹ ਨਹੀਂ ਹੋ ਸਕਦਾ ठीक ਈਰਾਨ ਕਹਿੰਦਾ ਜੀ ਜੋ ਤੁਸੀਂ ਅਮਾਨ ਮੁਜ਼ਾਕਰਾਤ ਦੇ ਵਕਤ ਸਾਡੇ ਨਾਲ ਚੀਜ਼ਾਂ ਤੈਅ ਕਰ ਰਹੇ ਸੋ ਮੈਂ ਉਹਦੇ ਉੱਤੇ ਤਿਆਰ ਹਾਂ ਉਹਦੇ ਵਿੱਚ ਹੈਗਾ ਸੀ ਕਿ ਈਰਾਨ ਜਿਹੜਾ ਹੈ ਆਪਣਾ ਐਟਮੀ ਪ੍ਰੋਗਰਾਮ ਜਾਰੀ ਰੱਖੇਗਾ ਪਰ IAEA ਦੀ ਜ਼ੇਰੇ जी ਨਿਗਰਾਨੀ ਰੱਖੇਗਾ ਉਹ ਨਾਲ ਸਾਰਾ ਕੁਝ ਮੋਨੀਟਰ ਕਰਨ ਦੇ ਤੇ ਦੂਜੀ ਗੱਲ ਹੈ ਵੀ ਕਿ ਈਰਾਨ ਦੀ ਯੂਰੇਨੀਅਮ ਜਿਹੜੀ ਹੈ ਉਹ 60% ਤੋਂ ਥੱਲੇ ਰਹੇਗੀ 20% ਤੋਂ ਉੱਤੇ ਰਹੇਗੀ ਉਹਦੀ ਉਨੀ ਇਜਾਜ਼ਤ ਹੈ ਹੁਣ ਉਹ ਅਮਰੀਕਾ ਦਾ ਦਬਾਅ ਹੈ ਜੀ ਕਿ ਬਿਲਕੁਲ ਖਤਮ ਕਰ ਦੇ
ਉਹ ਇਸਰਾਈਲ ਦੇ ਹੁੰਦੇ ਹੋਏ ਕਰਨਾ ਮੁਸ਼ਕਲ ਹੈ। ਦੂਜੀ ਚੀਜ਼ ਇਹ ਵੇ ਕਿ ਆਪਨੇ ਹਰਮੁਜ਼ ਖੋਲਣ ਦੇ ਹਵਾਲੇ ਨਾਲ ਈਰਾਨ ਸਮਝਦਾ ਹੈ ਕਿ ਜੀ ਉਹਦਾ ਬੜਾ ਜੰਗੀ ਨੁਕਸਾਨ ਹੋਇਆ ਹੈ, 3.5 ਲੱਖ ਘਰ ਤਬਾਹ ਹੋਇਆ ਹੈ, ਸ਼ਹਾਦਤਾਂ ਹੋਈਆਂ ਨੇ। ਉਹਨਾਂ ਦਾ ਘਾਟਾ ਪੂਰਾ ਕਰਨ ਵਾਸਤੇ ਸਭ ਤੋਂ ਵੱਡੀ ਗੱਲ ਹੈ ਕਿ ਫੌਰੀ ਤੌਰ ਦੇ ਉੱਤੇ ਉਹਨਾਂ ਜੀ ਨੂੰ ਕੋਈ ਨਾ ਕੋਈ ਪੈਸੇ ਦਿੱਤੇ ਜਾਣ, ਤੇ ਉਹ ਐਸੇ ਤਰੀਕਾ ਹੈ ਕਿ ਆਪਨੇ ਹਰਮੁਜ਼ ਦੇ ਉੱਤੇ ਉਹ ਟੈਕਸ ਲੈਣ ਤੇ ਉਹਦੇ ਜ਼ਰੀਏ ਆਪਣਾ ਘਾਟਾ ਪੂਰਾ ਕਰਨ। ਤੀਸਰੀ ਚੀਜ਼ ਇਹ ਵੇ ਕਿ ਅਮਰੀਕਾ ਜਿਹੜਾ ਇਹ ਸਮਝਦਾ ਹੈ ਕਿ ਜੀ ਉਹ ਇਸਰਾਈਲ ਦਾ ਜਿਹੜਾ ਸਹੀ ਹੈਗਾ ਜਿਹੜਾ ਬਾਕੀ ਮੁਲਕਾਂ ਦੇ ਹਮਲੇ ਕਰ ਰਿਹਾ ਲਬਨਾਨ ਤੇ ਔਰ ਉਹਦੇ ਤੇ, ਉਹ ਹਰ ਸੂਰਤ ਮੁਸਤਕਿਲ ਤੌਰ ਤੇ ਉਹਦੀ ਵੀ ਕੋਈ ਜੰਗਬੰਦੀ ਹੋਣੀ ਚਾਹੀਦੀ ਹੈ। ਇਹ ਤਿੰਨ ਬੜੇ ਇੰਪੋਰਟੈਂਟ ਪੁਆਇੰਟ ਨੇ ਔਰ ਮੈਂ ਸਮਝਣਾ ਕਿ ਇਹ ਸਾਰੀ ਸੂਰਤ ਹਾਲ ਚੁੱਕੇ ਤੁਸੀਂ ਵੀ ਜਾਣਦੇ ਹੋ ਕਿ ਜੰਗ ਦੇ ਵਿੱਚ ਘਸੀਟ ਕੇ ਲਿਆਇਆ ਜੀ ਹੈ ਇਸਰਾਈਲ, ਔਰ ਇਸਰਾਈਲ ਦੀ ਵਜ੍ਹਾ ਨਾਲ ਇਸ ਵੇਲੇ ਅਮਰੀਕਾ ਫਸਿਆ ਹੈ ਤੇ ਅੱਗੇ ਵੀ ਜਿਹੜਾ ਇਸ ਜੰਗ ਨੂੰ ਜਾਰੀ ਰੱਖਣਾ ਚਾਹੁੰਦਾ ਹੈ ਉਹ ਇਸਰਾਈਲ ਹੈ। ਜਿਹੜਾ ਇਸ ਸਾਰੀ ਸੂਰਤ ਹਾਲ ਨੂੰ ਖਰਾਬ ਕਰਨਾ ਚਾਹੁੰਦਾ ਹੈ ਉਹ ਇਸਰਾਈਲ ਹੈ, ਤੇ ਇਸਰਾਈਲ ਨੇ ਹੀ ਨੁਕਸਾਨ ਪਹੁੰਚਾਉਣਾ ਹੈ। ਬਾਕੀ ਮਾਮਲਾਤ ਜਿਹੜੇ ਨੇ ਮੈਂ ਨਹੀਂ ਸਮਝਦਾ ਕਿ ਨੁਕਸਾਨ ਪਹੁੰਚਾਉਣ ਵਾਲੇ ਠੀਕ ਨੇ। ਹੈ ਬਾਕੀ ਮਾਮਲਾਤ ਦੇ ਵਿੱਚ ਮੁਜ਼ਾਕਰਾਤ ਤੈਅ ਹੋ ਸਕਦੇ ਨੇ, ਲੇਕਿਨ ਉਹ ਗਰੁੱਪ ਅਮਰੀਕਾ ਦੇ ਵਿੱਚ ਜਿਹੜਾ ਇਸਰਾਈਲ ਦਾ ਹਮੈਤੀ ਹੈ, ਜਿਹੜਾ ਸਮਝਦਾ ਹੈ ਕਿ ਜੰਗ ਜਾਰੀ ਰੱਖੀ ਜਾਏ, ਈਰਾਨ ਨੂੰ ਤਬਾਹ ਕੀਤਾ ਜਾਏ। ਦੂਜੇ ਪਾਸੇ ਈਰਾਨ ਵਿੱਚ ਇੱਕ ਗਰੁੱਪ ਹੈਗਾ ਉਹ ਸਮਝਦਾ ਹੈ ਜੰਗ ਜਾਰੀ ਰੱਖੀ ਜਾਏ, ਅਮਰੀਕਾ ਤੇ ਇਸਰਾਈਲ ਨੂੰ ਤਬਾਹ ਕੀਤਾ ਜਾਏ। ਇਹ ਸਾਰੀ ਸੂਰਤ ਹਾਲ ਨੂੰ ਖਰਾਬ ਕਰ ਰਹੇ ਨੇ। ਡਾਕਟਰ ਸਾਹਿਬ ਤੁਸੀਂ ਵੀ ਜ਼ਿਕਰ ਕਰ ਚੁੱਕੇ ਹੋ ਔਰ ਮੈਂ ਵੀ ਆਪਣੇ ਇੰਟਰੋ 'ਚ ਕਹਿ ਚੁੱਕਿਆ ਕਿ ਮੁਜ਼ਾਕਰਾਤ ਵੀ ਚੱਲ ਰਹੇ ਨੇ ਤੇ ਧਮਕੀਆਂ ਵੀ ਚੱਲ ਰਹੇ ਨੇ। ਲੱਗ ਰਿਹਾ ਹੈ ਕਿ ਜੰਗ ਰੁਕ ਗਈ ਹੈ ਜਾਂ ਫਿਰ ਜੰਗ ਸ਼ੁਰੂ ਹੋਣ ਲੱਗੀ ਹੈ। ਮਾਮਲਾ ਇਸ ਤਰ੍ਹਾਂ ਚੱਲ ਰਿਹਾ। ਮੈਨੂੰ ਦੱਸੋ ਕਿ ਜਿਹੜੇ ਇੱਕ ਪਾਸੇ ਸਦਰ ਟਰੰਪ ਸਾਹਿਬ ਮੁਜ਼ਾਕਰਾਤ ਕਰ ਰਹੇ ਨੇ, ਦੂਜੇ ਪਾਸੇ ਧਮਕੀਆਂ ਬੜੀਆਂ ਸ਼ਦੀਦ ਲਾ ਰਹੇ ਨੇ, ਕੀ ਲੱਗ ਰਿਹਾ ਤੁਹਾਨੂੰ ਨਾਰਮਲ ਹੈ ਜਾਂ ਗੈਰ ਮਾਮੂਲੀ ਸੂਰਤ ਹਾਲ ਹੈ? ਪਹਿਲੇ ਵੀ ਮੁਲਕਾਂ ਦੇ ਦਰਮਿਆਨ ਜਿਹੜੇ ਮੁਜ਼ਾਕਰਾਤ ਹੁੰਦੇ ਨੇ ਇਸ ਤਰ੍ਹਾਂ ਹੀ ਹੁੰਦੇ ਨੇ? ਭਾਈ ਦੇਖੋ ਉਹਦੀ ਆਪਣਾ ਆਪਣਾ ਵਜ਼ਨ ਪਾਇਆ ਜਾਂਦਾ ਹੈ, ਲੇਕਿਨ ਜਿਹੜਾ ਸਦਰ ਟਰੰਪ ਦਾ ਤਰੀਕਾ ਹੈ ਕਾਰ ਹੈ ਉਹ ਵਜ਼ਨ ਵਾਲਾ ਨਹੀਂ ਹੈਗਾ, ਉਹ ਧਮਕੀ ਵਾਲਾ ਹੈ, ਤੌਂਸ ਵਾਲਾ ਹੈ, ਉਹ ਜਗੇ ਟੈਕਸ ਵਾਲਾ ਹੈ। ਉਸ ਤਰ੍ਹਾਂ ਕੰਮ ਨਹੀਂ ਹੁੰਦੇ ਮੁਜ਼ਾਕਰਾਤ ਜਿਹੜੇ ਨੇ ਉਹ। ਬਹਰਹਾਲ ਦੇਖੋ ਮੈਂ ਇੱਕ ਜਗ੍ਹਾ ਤੇ ਜੀ ਗੱਲ ਕੀਤੀ, ਮੈਂ ਕਿਹਾ ਜੀ ਮੁਜ਼ਾਕਰਾਤ ਦੇ ਵਿੱਚ ਆਪਣੀ ਡੈਡਲਾਈਨ ਵੀ ਦੱਸੀ ਜਾਂਦੀ ਹੈ, ਆਪਣੀ ਰੈਡ ਲਾਈਨ ਵੀ ਦੱਸੀ ਜਾਂਦੀ ਹੈ, ਲੇਕਿਨ ਉਹਦੇ ਨਾਲ ਨਾਲ ਆਪਣੀ ਗੁੰਜਾਇਸ਼ ਵੀ ਦੱਸੀ ਜਾਂਦੀ ਹੈ, ਆਪਣਾ ਕੋਈ ਇਕੱਠ ਮੇਲ ਦਾ ਗੱਲਾਂ ਵੀ ਦੱਸੀਆਂ ਜਾਂਦੀਆਂ ਨੇ। ਹੁਣ ਹੋ ਇਹ ਰਿਹਾ ਹੈ ਕਿ ਦੋਵੇਂ ਪਾਸੇ ਆਪਣੀ ਡੈਡਲਾਈਨ ਤੇ ਰੈਡ ਲਾਈਨ ਤੇ ਦੱਸ ਰਹੇ ਨੇ, ਲੇਕਿਨ ਅਖੱਟ ਤੇ ਮੇਲ ਦੀ ਗੱਲ ਨਹੀਂ ਦੱਸ ਰਹੇ, ਆਪਣੀ ਰਿਲੈਕਸੇਸ਼ਨ ਨਹੀਂ ਦੱਸ ਰਹੇ, ਆਪਣੀ ਗੁੰਜਾਇਸ਼ ਨਹੀਂ ਦੱਸ ਰਹੇ। ਇਸ ਕਰਕੇ ਮੁਜ਼ਾਕਰਾਤ ਜਿਹੜੇ ਨੇ ਉਹ ਮੁਸ਼ਕਲ ਤੋਂ ਮੁਸ਼ਕਲ ਹੁੰਦੇ ਜਾ ਰਹੇ ਨੇ। ਮੈਂ ਸਮਝਦਾ ਕਿ ਦੋਵੇਂ ਪਾਸੇ ਉਹਨਾਂ ਨੂੰ ਦੋਵੇਂ ਧਿਰਾਂ ਨੂੰ ਆਪਣੀ ਗੁੰਜਾਇਸ਼ ਕੱਢਣੀ ਹੋਏਗੀ। ਉਹਦੇ ਬਾਅਦ ਉਹਨਾਂ ਨੂੰ ਜੀ ਬੈਠਣਾ ਜੀ ਹੋਏਗਾ, ਇਸ ਜ਼ੇਨ ਦੇ ਨਾਲ ਬੈਠਣਾ ਹੋਏਗਾ ਕਿ ਜੰਗ ਬੰਦੀ ਸਾਰਿਆਂ ਵਾਸਤੇ ਫਾਇਦੇਮੰਦ ਹੈ, ਸਾਰਿਆਂ ਵਾਸਤੇ ਜ਼ਰੂਰੀ ਹੈ, ਔਰ ਜਿੰਨੀ ਦੇਰ ਹੋਏਗੀ ਉਹਨਾਂ ਡਾਢੀ ਮੁਸ਼ਕਿਲ ਹੋਏਗੀ, ਬਹੁਤ ਹਾਲਾਤ ਖਰਾਬ ਹੋਣਦੇ। ਇਹ ਚੀਜ਼ ਸਮਝਣੀ ਹੋਏਗੀ। ਔਰ ਇਸ ਵੇਲੇ ਤੁਹਾਡੇ ਠੀਕ ਸਾਹਮਣੇ ਹੈ ਵੀ ਕਿ ਪੂਰੀ ਦੁਨੀਆ ਦੇ ਵਿੱਚ ਇੱਕ ਸਖਤ ਪਰੇਸ਼ਾਨੀ ਛਾਈ ਹੋਈ ਹੈ, ਔਰ ਮੈਂ ਸਮਝਣਾ ਕਿ ਪਰੇਸ਼ਾਨੀ ਬਹੁਤ ਵੱਧ ਜਾਏਗੀ ਜੇ ਸੀਜ਼ ਫਾਇਰ ਖਤਮ ਹੋ ਗਿਆ। ਸੀਜ਼ ਇਸ ਵੇਲੇ ਮੁਜ਼ਾਕਰਾਤ ਨਾਲੋਂ ਤੁਹਾਨੂੰ ਮੈਂ ਦੱਸਾਂ ਜ਼ਿਆਦਾ ਜ਼ਰੂਰੀ ਹੈ ਵੇ ਕਿ ਹਰ ਹਾਲਤ ਵਿੱਚ ਜੀ ਸੀਜ਼ ਫਾਇਰ ਨੂੰ ਅੱਗੇ ਵਧਾਇਆ ਜਾਏ। 2 ਹਫ਼ਤੇ ਵਾਸਤੇ, 4 ਹਫ਼ਤੇ ਵਾਸਤੇ, 6 ਹਫ਼ਤੇ ਵਾਸਤੇ ਉਹਨੂੰ ਅੱਗੇ ਵਧਾਉਣਾ ਬੜਾ ਜ਼ਰੂਰੀ ਹੈ। ਸੀਜ਼ ਫਾਇਰ ਜੇ ਖਤਮ ਹੋ ਗਿਆ ਤੇ ਜੰਗ ਚਲਦੀ ਹੋਈ ਜੰਗ ਚਲਦੀ ਹੋਈ ਚ ਸਹੀ ਮੁਜ਼ਾਕਰਾਤ ਕਰਨੇ ਨਾਮੁਮਕਿਨ ਹੁੰਦੇ ਨੇ। ਇਹ ਨਹੀਂ ਹੁੰਦਾ ਇੱਕ ਪਾਸੇ ਬੰਬ ਚੱਲ ਰਹੇ ਹੋਣ, ਸ਼ਹਾਦਤਾਂ ਹੋ ਰਹੀਆਂ ਹੋਣ, ਗੋਲੀਆਂ ਚੱਲ ਰਹੀਆਂ ਹੋਣ, ਮਿਜ਼ਾਈਲ ਚੱਲ ਰਹੇ ਹੋਣ, ਤੇ ਦੂਜੇ ਪਾਸੇ ਤੁਸੀਂ ਕਹੋ ਕਿ ਜੀ ਮੁਜ਼ਾਕਰਾਤ ਵੀ ਕਰ ਲਓ, ਕਿਉਂਕਿ ਦੋਵੇਂ ਪਾਸੇ ਇਹ ਗੱਲ ਹੁੰਦੀ ਹੈ। ਇੱਕ ਚੀਜ਼ ਬੜੀ ਇੰਪੋਰਟੈਂਟ ਇਹ ਹੋਇਆ ਵੀ ਕਿ ਈਰਾਨ ਬਾਰ-ਬਾਰ ਇੱਕੋ ਹੀ ਗੱਲ ਜੀ ਕਰਦਾ ਹੈ ਕਿ ਸਾਨੂੰ ਇਤਬਾਰ ਨਹੀਂ, ਸਾਡਾ ਇਤਬਾਰ ਟੁੱਟ ਗਿਆ ਹੈ। ਉਹ ਇਤਬਾਰ ਬਹਾਲ ਕਰਨ ਵਾਸਤੇ ਸਦਰ ਟਰੰਪ ਵੱਲੋਂ ਜ਼ਰੂਰੀ ਹੈ ਕਿ ਉਹ ਕੋਈ ਐਸੇ ਇਕਦਾਮਾਤ ਕਰਨ ਜਿਵੇਂ ਆਪਣਾ ਹਰਮੁਜ਼ ਈਰਾਨ ਨੇ ਖੋਲੀ ਤੇ ਅਮਰੀਕਾ ਨੇ ਬੰਦ ਕਰ ਦਿੱਤੀ। ਦੋਵਾਂ ਨੂੰ ਖੋਲਣੀ ਹੋਏਗੀ, ਦੋਵਾਂ ਧਿਰਾਂ ਨੂੰ ਠੀਕ ਹੈ। ਦੱਸਣਾ ਹੋਏਗਾ ਕਿ ਅਸੀਂ ਮੁਜ਼ਾਕਰਾਤ ਨੂੰ ਕਾਮਯਾਬ ਬਣਾਉਣ ਵਾਸਤੇ ਬੜੇ ਸੰਜੀਦਾ। ਡਾਕਟਰ ਸਾਹਿਬ ਨਾਲ ਹੀ ਰਹਿਣਾ, ਇੱਕ ਛੋਟਾ ਜਿਹਾ ਬ੍ਰੇਕ ਲੈਣੇ ਆ, ਬ੍ਰੇਕ ਦੇ ਬਾਅਦ ਵਾਪਸ ਆਵਾਂਗੇ ਤੇ ਕੁਝ ਮਜ਼ੀਦ ਮਾਮਲਾਤ ਤੇ ਗੱਲ ਕਰਾਂਗੇ। वेलकम बैक नाजरीन। ਸਾਡੇ ਨਾਲ ਮੌਜੂਦ ਨੇ ਡਾਕਟਰ ਹਾਮਿਦ ਅਲ ਮਸ਼ਰਕੀ ਸਾਹਿਬ, ਮਾਹਿਰ ਬੈਨ ਅਲ-ਅक़वामी अमूर ने। डॉक्टर साहब चीन के हवाले नाल गल करांगा। अज एक स्टेटमेंट आया चीनी वज़ारत खारजा की तरफ कोल, और जड़ा ईरान का जहाज़ रोकया गया ਉਹਦੇ हवाले नाल उन्होंने कहा कि जी ये नहीं होना चाहिए क्योंकि ये जड़ी नाकाबंदी है और जड़ा जहाज़ का रोकण है तजारती जहाज़ का, ये मुनासिब अमल नहीं। कि लग रहा है चीन इसी तरह ही ਬਿਆਨਾਤ ਤੇ ਇਕਤਫਾ ਕਰੇਗਾ ਜਾਂ ਇਸ ਮਾਮਲੇ 'ਚ ਚੀਨ ਦਾ ਮਜ਼ੀਦ ਵੀ ਕੋਈ ਕਿਰਦਾਰ ਤੁਹਾਨੂੰ ਨਜ਼ਰ ਆ ਰਿਹਾ? ਦੇਖੋ ਜੀ ਚੀਨ ਦੀ ਪਾਲਿਸੀ ਹੈਗੀ ਹੈ ਕਿ ਉਹ ਡਾਇਰੈਕਟ ਕਿਸੇ ਜੰਗ ਵਿੱਚ ਸ਼ਾਮਲ ਨਹੀਂ ਹੋਏ।
ਚੀਨ ਦੀ ਪਾਲਿਸੀ ਹੈਗੀ ਏ ਕਿ ਉਹਨੂੰ ਜਦੋਂ ਤੱਕ ਛੇੜਿਆ ਨਹੀਂ ਜਾਂਦਾ ਉਹ ਮੈਦਾਨ ਦੇ ਵਿੱਚ ਨਹੀਂ ਆਏਗਾ। ਹੁਣ ਚੀਨ ਇਹ ਸਮਝ ਰਿਹਾ ਹੈ ਕਿ ਉਹਨਾਂ ਦੇ ਜੀ ਤੇਲ ਦੇ ਜਹਾਜ਼ ਰੋਕ ਕੇ ਉਹਨਾਂ ਨੂੰ ਡਾਇਰੈਕਟ ਛੇੜਿਆ ਜਾ ਰਿਹਾ ਹੈ। ਅਗਰ ਚੀਨ ਨੂੰ ਦੇਖੋ, ਦੋ ਚੀਜ਼ਾਂ ਨੇ, ਚੀਨ ਨੂੰ ਇਹ ਸਮਝਣਾ ਹੋਏਗਾ ਕਿ ਕਈ ਵਾਰੀ ਪਿੱਛੇ ਖਾਲੀ ਹਮਾਇਤ ਕਰਨ ਨਾਲ ਕੰਮ ਨਹੀਂ ਬਣਦਾ, ਬਲਕਿ ਸਾਹਮਣੇ ਆਉਣਾ ਪੈਂਦਾ ਹੈ। ਕਿਉਂਕਿ ਅਗਰ ਚੀਨ ਸਾਹਮਣੇ ਆ ਜਾਂਦਾ ਹੈ ਤੇ ਅਮਰੀਕਾ ਦਾ ਟਰੰਪ ਜਿਹੜਾ ਹੈ ਉਹਨੂੰ ਇਹ ਸਮਝ ਆਏਗੀ ਕਿ ਜੰਗ ਹੋਰ ਖਰਾਬ ਹੋ ਜਾਏਗੀ, ਜੰਗ ਤੀਜੀ ਆਲਮੀ ਜੰਗ ਵੱਲ ਚਲੀ ਜਾਏਗੀ। ਇਸ ਕਰਕੇ ਮਾਮਲਾਤ ਨੂੰ ਮੈਂ ਖਰਾਬ ਨਾ ਹੋਣ ਦਿਆਂ ਤੇ ਇੱਥੇ ਜੀ ਹੀ ਰੋਕਾਂ। ਲੇਕਿਨ ਅਗਰ ਉਹ ਚੀਨ ਦੇ ਉੱਤੇ ਦਬਾਅ ਪਾਈ ਜਾਂਦਾ ਹੈ ਔਰ ਚੀਨ ਉਹਦੇ ਜਵਾਬ ਵਿੱਚ ਉਸ ਅੰਦਾਜ਼ ਦਾ ਪ੍ਰੈਕਟੀਕਲ ਐਕਸ਼ਨ ਨਹੀਂ ਕਰਦਾ, ਦੇਖੋ ਸਟੇਟਮੈਂਟ ਦੇ ਦੇਣਾ ਤੇ ਉਸ ਤੋਂ ਬਾਅਦ ਅਮਲੀ ਤੌਰ ਤੇ ਜੀ ਕੁਝ ਜੀ ਨਾ ਕਰਨਾ, ਇਹ ਵੀ ਕਮਜ਼ੋਰੀ ਜ਼ਾਹਿਰ ਕਰਦਾ ਹੈ ਔਰ ਇਹਦਾ ਫਾਇਦਾ ਅਮਰੀਕਾ ਚੁੱਕੇਗਾ। ਮੈਂ ਸਮਝਣਾ ਕਿ ਚੀਨ ਦਾ ਕਿਰਦਾਰ ਬਹੁਤ ਅਹਿਮ ਹੈ। ਚੀਨ ਦੀ ਵਜ੍ਹਾ ਨਾਲ ਤੇ ਰੂਸ ਦੀ ਵਜ੍ਹਾ ਨਾਲ ਹੀ ਈਰਾਨ ਇੰਨੀ ਜੰਗ ਲੜ ਸਕਿਆ ਹੈ, ਇੰਨਾ ਸਰਵਾਈਵ ਕਰ ਸਕਿਆ ਹੈ, ਇੰਨਾ ਜਵਾਬ ਦੇ ਠੀਕ ਹੈ ਸਕਿਆ ਹੈ। ਲੇਕਿਨ ਜੇ ਅਮਰੀਕੀ ਜਿਹੜੀ ਬਹਿਰੀਆ ਹੈ ਉਹ ਚੀਨ ਦੇ ਜਹਾਜ਼ ਰੋਕਦੀ ਹੈ, ਸ਼ਿਪਮੈਂਟ ਰੋਕਦੀ ਹੈ, ਤੇ ਫਿਰ ਮੇਰਾ ਖਿਆਲ ਹੈ ਕਿ ਚੀਨ ਨੂੰ ਕੋਈ ਸਖਤ ਮੌਕਫ ਵੀ ਲੈਣਾ ਪਏਗਾ ਤੇ ਕੋਈ ਸ਼ਾਇਦ ਐਕਸ਼ਨ ਵੀ ਲੈਣਾ ਪਏ ਜੇ ਜੰਗਬੰਦੀ ਜੀ ਨਹੀਂ ਅੱਗੇ ਜਾਂਦੀ। ਜੇ ਜੰਗਬੰਦੀ ਅੱਗੇ ਚਲੀ ਜਾਏ ਤੇ ਉਹ ਸਭ ਤੋਂ ਚੰਗੀ ਗੱਲ ਹੈ। ਅਦਰਵਾਈਜ਼ ਚਾਈਨਾ ਦੀ ਸਿਚੁਏਸ਼ਨ ਹੈ ਵੇ ਕਿ ਉਹਨੂੰ ਹੁਣ ਕਿੱਥੇ ਨਾ ਕਿੱਥੇ ਥੋੜਾ ਜ਼ਿਆਦਾ ਅੱਗੇ ਆਉਣਾ ਪਏਗਾ ਤਾਂ ਕਿ ਜੰਗ ਜੇ ਅੱਲਾ ਨਾ ਕਰੇ ਵੱਧਦੀ ਏ ਤੇ ਫਿਰ ਜੰਗ ਦੇ ਹਿਸਾਬ ਸਹੀ ਨਾਲ ਵੀ ਈਰਾਨ ਦਾ ਪੱਲੜਾ ਜਿਹੜਾ ਹੈ ਉਹ ਭਾਰਾ ਹੀ ਰਵੇ ਜਿਵੇਂ ਪਿਛਲਾ ਰਿਹਾ, ਤਾਂ ਕਿ ਜੰਗ ਫਿਰ ਦੁਬਾਰਾ ਫੌਰਨ ਸੀਜ਼ ਫਾਇਰ ਵੱਲ ਜਾਏ। ਇਸਰਾਈਲ ਦਾ ਜੇ ਪੱਲੜਾ ਭਾਰੀ ਹੋ ਗਿਆ ਤੇ ਇਸਰਾਈਲ ਬੜੀ ਤਬਾਹੀ ਫੇਰ ਰਿਹਾ ਤੇ ਉਹ ਫਿਰ ਬਹੁਤ ਹਾਲਾਤ ਖਰਾਬ ਹੋ ਜਾਂਦੇ। ਅਸੀਂ ਗਜ਼ਾ ਵਿੱਚ ਦੇਖਿਆ ਕਿ ਇਸਰਾਈਲ ਨੇ ਕੀ ਕੀਤਾ ਹੈ। ਡਾਕਟਰ ਸਾਹਿਬ ਇਹ ਦੱਸੋ ਕਿ ਬੜਾ ਇਹ ਜਿਹੜਾ ਮੁਜ਼ਾਕਰਾਤ ਹੋ ਰਹੇ ਨੇ, ਅਸੀਂ ਤਾਂ ਅਕਸਰ ਕਹਿੰਦੇ ਰਹਿੰਦੇ ਹਾਂ ਕਿ ਲੋਕ ਬੜੇ ਪੁਰ ਉਮੀਦ ਨੇ ਕਿ ਸ਼ਾਇਦ ਇੱਕ ਦੋ ਦਿਨ ਬੈਠਣਗੇ ਆਪਸ ਵਿੱਚ, ਜਿਨ੍ਹਾਂ ਦਾ ਦਹਾਈਆਂ ਤੇ ਮੁਸ਼ਤਮਿਲ ਇੱਕ ਆਪਸ ਵਿੱਚ ਦੁਸ਼ਮਣੀ ਹੈ, ਮਾਮਲਾਤ ਹੀ ਬੜੇ ਖਰਾਬ ਨੇ, ਹੁਣ ਵੀ ਜੰਗ ਲੱਗੀ ਹੋਈ ਸੀ ਪਿਛਲੇ ਦਿਨਾਂ 'ਚ, ਲੋਕ ਇਹ ਸਮਝ ਰਹੇ ਨੇ ਸ਼ਾਇਦ ਇੱਕ ਦੋ ਦਿਨਾਂ 'ਚ ਜਿਹੜਾ ਇਹਨਾਂ ਦਾ ਆਪਸ ਵਿੱਚ ਮੁਆਹਦਾ ਹੋ ਜਾਏਗਾ। ਕੀ ਲੱਗ ਰਿਹਾ ਕਿਉਂਕਿ ਪਿੱਛੇ ਅਸੀਂ ਵੇਖਿਆ ਕਿ ਜਿਹੜੇ ਮੁਆਹਦੇ ਹੋਏ ਮੁਲਕਾਂ ਦੇ ਦਰਮਿਆਨ ਉਹਨਾਂ ਨੇ ਇੱਕ ਲੰਬਾ ਟਾਈਮ ਲਿਆ। ਅਗਰ ਕੋਈ ਮੁਆਹਦੇ ਦੀ ਸੂਰਤ ਹਾਲ ਬਣਦੀ ਹੈ, ਕੀ ਲੱਗ ਰਿਹਾ ਕਿੰਨਾ ਇੱਕ ਵਕਤ ਜਿਹੜਾ ਹੈ ਉਹ ਲੱਗ ਸਕਦਾ ਹੈ ਈਰਾਨ ਔਰ ਅਮਰੀਕਾ ਦੇ ਦਰਮਿਆਨ ਇੱਕ ਫਾਈਨਲ ਮੁਆਹਦੇ ਤੱਕ ਪਹੁੰਚਣ ਤੇ? ਦੇਖੋ, ਮੇਰਾ ਜ਼ਾਤੀ ਖਿਆਲ ਹੈ ਕਿ ਅਗਰ ਤੇ ਜੀ 4 ਹਫ਼ਤੇ ਦੀ ਡੈਡਲਾਈਨ ਵੱਧ ਜਾਂਦੀ ਹੈ ਐਕਸਟੈਂਸ਼ਨ, ਤੇ 4 ਹਫ਼ਤੇ ਦੇ ਵਿੱਚ ਕਾਫੀ ਟਾਈਮ ਹੋਏਗਾ ਕਿ ਕੋਈ ਮੁਆਹਦੇ ਦੀ ਸ਼ਕਲ ਨਿਕਲੇ 4 ਤੋਂ 6 ਹਫ਼ਤੇ ਵਿੱਚ। ਲੇਕਿਨ ਅਗਰ ਅਸੀਂ ਸਮਝੀਏ ਕਿ ਹਫ਼ਤੇ 'ਚ ਨਿਕਲ ਆਏਗਾ, ਮੈਨੂੰ ਮੁਸ਼ਕਿਲ ਲੱਗਦਾ ਹੈ। ਈਰਾਨ ਦੇ ਨਾਲ ਮੁਆਹਦੇ ਦੀ ਜਾਂ ਐਗਰੀਮੈਂਟ ਦੀ ਤੁਸੀਂ ਤਾਰੀਖ ਪੜ੍ਹੋ, ਉਹਦੇ 8-8 10-10 ਦੌਰ ਹੋਏ ਨੇ ਤੇ ਇਹ ਠੀਕ ਵੀ ਹੈ ਗੱਲ ਨਹੀਂ ਬਣੀ ਕਿਉਂਕਿ ਮਾਮਲਾਤ ਬੜੇ ਖਤਰਨਾਕ ਨੇ, ਸੈਂਸਿਟਿਵ ਨੇ। ਮੈਂ ਸਮਝਣਾ ਕਿ 4 ਤੋਂ 6 ਹਫ਼ਤੇ ਦੀ ਇੱਕ ਵਿੰਡੋ ਕ੍ਰੀਏਟ ਹੋਣੀ ਚਾਹੀਦੀ ਹੈ, ਇੱਕ ਜਗ੍ਹਾ ਬਣਨੀ ਚਾਹੀਦੀ ਹੈ। ਇੱਕ ਉਹਦੇ ਬਗੈਰ ਮੁਸ਼ਕਲ ਹੋਏਗੀ। ਹੈ 15 ਦਿਨ ਦੀ ਹੋਈ, 15 ਦਿਨ ਦੇ ਵਿੱਚ ਤੇ ਪ੍ਰੈਸ਼ਰ ਹੀ ਬੜਾ ਹੁੰਦਾ ਕਿ ਜੀ 15 ਦਿਨ 'ਚ ਹਰ ਹਾਲਤ ਵਿੱਚ ਕੰਮ ਮੁਕਾਓ, ਉਹ ਬੜਾ ਮੁਸ਼ਕਲ ਹੋ ਜਾਂਦਾ। 4 ਤੋਂ 6 ਹਫ਼ਤੇ ਦੀ ਇੱਕ ਵਿੰਡੋ ਕ੍ਰੀਏਟ ਹੋ ਜਾਏ ਤਾਂ ਕਿ ਤਸੱਲੀ ਦੇ ਨਾਲ ਸਾਰੇ ਧਿਰਾਂ ਬੈਠ ਕੇ ਮੁਆਹਦੇ ਦੇ ਉੱਤੇ ਗੱਲ ਕਰ ਸਕਣ, ਇੱਕ ਦੂਜੇ ਨਾਲ ਖੁੱਲ ਕੇ ਜਿਹੜੇ ਨੇ ਨਾ ਉਹ ਆਪਣੇ ਤਹਫੁਜ਼ਾਤ ਦੱਸਣ ਤੇ ਮਾਮਲੇ ਨੂੰ ਹਮੇਸ਼ਾ ਵਾਸਤੇ ਇੱਕ ਲੌਂਗ ਟਰਮ ਪਲੈਨਿੰਗ ਵਾਸਤੇ ਉਹਨੂੰ ਤੈਅ ਜੀ ਜੀ। ਕੀਤਾ ਜਾਏ, ਨਾ ਕਿ ਸ਼ਾਰਟ ਟਰਮ ਵਾਸਤੇ। ਤੇ ਡਾਕਟਰ ਸਾਹਿਬ ਆਖਿਰ ਵਿੱਚ ਇਹ ਵੀ ਜ਼ਰੂਰ ਪੁੱਛਾਂਗਾ ਕਿ ਹਰ ਕਿਸੇ ਦਾ ਇਹ ਸਵਾਲ ਹੈ ਕਿ ਜੰਗਬੰਦੀ ਕਾਇਮ ਰਹੇਗੀ ਜਾਂ ਫਿਰ ਖੁਦਾ ਨਾ ਖਾਸਤਾ ਜਦੋਂ ਇਹ ਜੰਗਬੰਦੀ ਦਾ ਟਾਈਮ ਖਤਮ ਹੋਏਗਾ ਦੁਬਾਰਾ ਤੋਂ ਜਿਹੜਾ ਹੈ ਉਹ ਮਾਮਲਾ ਜੰਗ ਵਾਲੇ ਪਾਸੇ ਜਾ ਸਕਦਾ ਹੈ, ਖਿੱਤੇ ਦੀ ਸੂਰਤ ਹਾਲ ਖਰਾਬ ਹੋ ਸਕਦੀ ਹੈ। ਤੁਹਾਨੂੰ ਕੀ ਲੱਗ ਰਿਹਾ ਸਰ, ਜੰਗਬੰਦੀ ਰਹੇਗੀ ਜਾਂ ਮਸਾਇਲ ਹੋਣਗੇ ਅੱਗੇ ਆਉਣ ਵਾਲੇ ਦਿਨਾਂ 'ਚ? ਮੈਂ ਪੁਰ ਉਮੀਦ ਹੈਗਾ ਵਾਂ ਕਿ ਜੰਗਬੰਦੀ ਅੱਗੇ 4 ਵੀਕ ਚਲੀ ਜਾਏਗੀ। ਮੈਂ ਪੁਰ ਉਮੀਦ ਹਾਂ ਕਿਉਂਕਿ ਮੈਂ ਪੂਰੀ ਜ਼ਿੰਦਗੀ ਤੁਹਾਨੂੰ ਪਤਾ ਹੈ ਪੋਜ਼ਿਟਿਵ ਆਦਮੀ ਹਾਂ। ਲੇਕਿਨ ਬਦਕਿਸਮਤੀ ਇਹ ਵੇ ਕਿ ਟਰੰਪ ਜੇ ਬੰਦੇ ਦੀ ਕੋਈ ਤੁਸੀਂ ਤੇ ਮੈਂ ਕੋਈ ਪੇਸ਼ੀਨ ਗੋਈ ਨਹੀਂ ਕਰ ਸਕਦੇ, ਇਹ ਬੜੀ ਬਦਕਿਸਮਤੀ ਹੈ। ਲੇਕਿਨ ਜੰਗਬੰਦੀ ਦਾ ਸਾਰਾ ਜਿਹੜਾ ਇਖਤਿਆਰ ਹੈ ਉਹ ਟਰੰਪ ਜੀ ਦੇ ਜ਼ੇਨ ਨਾਲ ਹੈ ਤੇ ਟਰੰਪ ਜੇ ਯਹੂਦੀਆਂ ਦੀ ਸੁਣੇਗਾ, ਇਸਰਾਈਲ ਨੇਤਨਯਾਹੂ ਦੀ ਸੁਣੇਗਾ ਤੇ ਫਿਰ ਨਹੀਂ ਹੋਏਗੀ। ਲੇਕਿਨ ਮੈਨੂੰ ਕਾਫੀ 80% ਚਾਂਸ ਹੈ ਕਿ 4 ਹਫ਼ਤੇ ਦੀ ਜੰਗਬੰਦੀ ਅੱਗੇ ਵਧੇਗੀ ਔਰ ਉਹਦੇ ਵਿੱਚ ਇਨਸ਼ਾਅੱਲਾ ਅੱਲਾ ਬਿਹਤਰੀ ਕਰੇਗਾ। ਪਾਕਿਸਤਾਨ ਦਾ ਬੜਾ ਵੱਡਾ ਕਿਰਦਾਰ ਹੈ। ਠੀਕ